आओ जी आ गए यहाँ ते पूरा गाँव पा गए यहाँ। पंजाबी रेडियो यूएसए ते खासे चारे पासे। हाँ जी मैं क्या जी मथा टेकदा की हाल चाल। हाँ जी आ गए ਤੁਹਾਡੇ ਕੋਲ ਅਸੀਂ ਲੈ ਕੇ ਹਾਸੇ ਚਾਰੇ ਪਾਸੇ ਪੰਜਾਬੀ ਰੇਡੀਓ ਯੂਐਸਏ ਤੇ ਮੈਂ ਤਾਇਆ ਸ਼ੌਂਕੀ ਮੇਰੇ ਨਾਲ ਮੇਰਾ ਪੁੱਤਰ ਹਰਮਨ। ਤਾਇਆ ਮੈਨੂੰ ਇਹ ਲੱਗਦਾ ਵੈਸੇ ਤਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ, ਪਰ ਮੈਨੂੰ ਇਹ ਲੱਗਦਾ ਤਾਇਆ ਵੀ ਤੂੰ ਮੇਰੀ ਛੁੱਟੀ ਕਰਾਏਗਾ ਕਾਦੇ ਵਾਸਤੇ। ਤੂੰ ਪ੍ਰੋਪਰ ਆਰਜੇ ਬਣ ਗਿਆ ਤਾਇਆ, ਉਹਦੀ ਸਾਰੀਆਂ ਗੱਲਾਂ ਠਾ ਮੇਰੇ ਬੋਲਣ ਚ ਕੁਝ ਛੱਡਦਾ ਹੀ ਨਹੀਂ। ਮੈਂ ਨਾ ਬਹੁਤ ਰਿਸਰਚ ਕੀਤੀ ਹੈ ਰੇਡੀਓ ਤੇ, ਇਸ ਕਰਕੇ ਨਾ ਮੈਂ ਦੁਨੀਆ ਦਾ ਨੰਬਰ 1 ਰੇਡੀਓ ਜੌਕੀ ਬਣਨਾ ਹੁਣ है ताया। देखी जा तू देखी मैं ना रेडियो जॉकी ऑफ द ईयर अवार्ड लेना। वाह ताया, तो बाइडन ना मेरी सेटिंग हो गई है। ताया मेरा नाम ना भुल्ली स्टेज ते बोलना। तेनू नाल जवाना जे मेनू मिलूगा तेनू नाल मिलना, ਆਪਾਂ ਦੋਨੋਂ ਸ਼ੋ ਇਕੱਠੇ ਕਰਦੇ ਆਂ। ਅੱਜ ਇੰਨਾ ਦਰਿਆ ਦਿਲ ਹੈ ਤੂੰ। ਦੇਖ ਜੋ ਗੱਲਾਂ ਦੀਆਂ ਗੱਲਾਂ ਨੇ ਹਰਮਨ, ਝੂਠ ਨਹੀਂ ਆਂਦੇ, ਝੂਠ ਨਹੀਂ ਬੋਲੂੰਗਾ। ਜਿੰਨਾ ਵੀ ਰੇਡੀਓ ਮੈਂ ਤੈਨੂੰ ਦੇਖ ਕੇ ਸਿੱਖਿਆ ਇਹ ਤਾਂ ਜ਼ਿਆਦਾ ਹੋ ਗਿਆ ਤਾਇਆ। ਮੈਂ ਤੈਨੂੰ ਤੂੰ ਮੈਨੂੰ ਲੈ ਕੇ ਦੇਖ, ਤੂੰ ਲੈ ਕੇ ਆਈ ਮੈਨੂੰ ਇੱਥੇ ਤੇ ਮੈਨੂੰ ਮਜ਼ਾ ਆ ਗਿਆ। ਹੁਣ ਮੈਨੂੰ ਫੀਲਿੰਗ ਆਂਦੀ ਪੂਰੀ ਕਾਦੀ। ਮੇਰਾ ਦਿਲ ਕਰਦਾ ਮੈਂ ਦੁਬਾਰਾ ਇਸ ਦਾ ਪੇਪਰ ਦੇ ਦਾਂ, ਮੇਰਾ ਉਹ ਵੀ ਨਿਕਲ ਜਾਣਾ। ਚੱਲ ਪਹਿਲਾਂ ਗਾਣੇ ਲਾ ਦੇ ਹੁਣ ਫਟਾਫਟ। ਹਾਂਜੀ ਮੈਂ ਕਿਹਾ ਨਮਸਕਾਰ ਆਦਾਬ ਤੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਮੈਂ ਠੀਕ ਆ ਤਾਇਆ ਸਿਆ, ਕੀ ਹਾਲ ਚਾਲ ਨੇ? ਬਾਗੋ ਬਾਗ ਕੇ ਰਿਪੋਰਟ ਫਿਟ ਐਂਡ ਫੈਟ। ਜਦੋਂ ਨਾ ਤਾਇਆ ਸਿਆ ਵੈਸੇ ਆ ਕੇ ਤਾਂ ਸੱਚ ਬੋਲਦਾ, ਜਦੋਂ ਆ ਕੇ ਤਾਂ ਇੱਕਦਮ ਖੁਸ਼ ਖਿੜਿਆ ਚੰਗੀਆਂ ਗੱਲਾਂ ਕਰਦਾ। ਸੱਚੀ ਕਹਿੰਦੀ ਆ ਬੜਾ ਹੀ ਚੰਗਾ ਲੱਗਦਾ। ਮੈਂ ਤੈਨੂੰ ਗੱਲ ਦੱਸਦਾ ਕਿ ਨਾ 96% ਜਨਤਾ ਸੋਮਵਾਰ ਨੂੰ ਰੋਂਦੀ ਆ। ਮੈਂ ਉਹਨਾਂ ਨੂੰ ਮੋਟੀਵੇਟ ਕਰਨ ਆਇਆ ਕਿ ਨਾ ਰੋਵੋ। ਅੱਛਾ ਸੋਮਵਾਰ ਨੂੰ ਰੋਵੋ ਨਾ, ਨਵੀਂ ਸ਼ੁਰੂਆਤ ਹੈ, ਰੱਬ ਦਾ ਸ਼ੁਕਰ ਕਰੋ ਤੁਹਾਡੇ ਕੋਲ ਕੰਮ ਹੈਗਾ ਤੇ ਕੰਮ ਕਰਨ ਚੱਲੇ ਹੋ, ਕਿਉਂਕਿ ਸ਼ਹਿਰਿਆਂ ਨੇ ਕਿਹਾ ਨੌਕਰੀ ਕੀ ਨਖਰਾ ਕੀ ਕਰ ਲਈ ਝਗੜਾ ਕੀ। ਬਿਲਕੁਲ ਸਹੀ। ਨਾਲੇ ਵੈਸੇ ਵੀ ਇਸ ਲੋਕਡਾਊਨ ਨੇ, ਇਸ ਕਰੋਨਾ ਨੇ ਆਪਣੇ ਸਮੇਂ 'ਚ ਆਪਾਂ ਨੂੰ ਬਹੁਤ ਕੁਝ ਸਿਖਾ ਦਿੱਤਾ, ਬਹੁਤ ਕੁਝ ਸਿਖਾਇਆ ਹੈਗਾ। ਤੇ ਸਿੱਖਣ ਵਾਲੀ ਗੱਲ ਇਹੀ ਬਣਦੀ ਹੈ ਮਿੱਤਰੋ, ਰੱਜ ਕੇ ਕਰੋ ਮਿਹਨਤਾਂ, ਰੱਜ ਕੇ ਕਰੋ ਮਿਹਨਤਾਂ, ਕਿਉਂਕਿ ਦਸ਼ਾ ਨਵਾਂ ਦੀ ਕਿਰਤ ਕਰਦਾ ਗੁਰੂ ਸਾਹਿਬਾਨ ਨੇ ਸਿਖਾਇਆ ਹੈ। ਤੇ ਜੇ ਅਸੀਂ ਮਿਹਨਤ ਕਰਦੇ ਆ ਸਾਨੂੰ ਉਹਦਾ ਫਲ ਵੀ ਬਹੁਤ ਵਧੀਆ ਮਿਲਦਾ। ਬਾਕੀ ਰਹੀ ਗੱਲ ਮੇਰੀ, ਮੈਂ ਤੇ ਹਰਮਨ ਨੂੰ ਕਹਿਣਾ ਪਿਆ ਵਧੀਆ ਜਿਹਾ ਗਾਣਾ ਲਾ ਦੇ, ਫਿਰ ਆ ਕੇ ਆਪਾਂ ਹੋਰ ਘਰ ਬੈਠਾਂਗੇ। ਉਸ ਤੋਂ ਪਹਿਲਾਂ ਨਜ਼ਰ ਉਤਾਰ ਲਾਂ ਤੇਰੀ। ਹਾਏ ਸਿਆਣੀ ਗੱਲ ਕੀਤੀ ਹੈ ਤੂੰ, ਮਸਾਂ ਕਿਤੇ ਲੈ ਬਾਤ ਹੈ। ਮਿਰਚਾਂ ਛਾੜੇਂਗੀ ਕਿਤੇ ਮੇਰੀ ਨਾਸ਼ਾ ਨਾ ਛਾੜੀ ਬਸ ਹੈ ਬੁਰਾ। ਲੋ ਜੀ ਅੱਜ ਤਾਂ ਤਾਏ ਨੇ ਦੋ ਵਾਰ ਸਵਾਗਤ ਕਰ ਦਿੱਤਾ ਹੈ, ਸੋ ਚਲੋ ਹੁਣ ਸਵਾਗਤ ਬਹੁਤ ਹੋ ਗਿਆ ਤੇ ਤਾਇਆ ਕੋਈ ਗੱਲਾਂ ਵੀ ਕਰ ਲਈਏ। ਬਹੁਤ ਕੁਝ ਵਾਪਰ ਗਿਆ ਦੁਨੀਆ 'ਚ। ਕਿੱਦਾਂ ਤਾਇਆ? ਇੱਕ ਤਾਂ ਸਭ ਤੋਂ ਚੰਗੀ ਖਬਰ ਮੈਂ ਤੈਨੂੰ ਸੁਣਾਉਂਦੀ। ਉਧਰ ਵੇਖ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਅਗਲਿਆਂ ਨੇ। ਦੇਖ ਲੈ, ਇੱਕ ਪਾਛੇ ਵਾਲਾ ਪੁਰਸਕਾਰ ਤੇ ਇੱਕ ਬੰਨੇ ਪਤਾ ਨਹੀਂ ਕਿਹੜੇ ਉਹ ਨੋਟਿਸ ਦੇਈ ਜਾਂਦੇ। ਹਾਂ ਇਹੀ ਫਰਕ ਹੈ। ਦੁਨੀਆ ਨੂੰ ਸਮਝ ਨਹੀਂ ਆ ਰਹੀ ਕਿ ਦੁਨੀਆ ਤਾਂ ਸਮਝ ਚੁੱਕੀ ਹੈ, ਸਰਕਾਰ ਜਿਹੜੀ ਵੱਖਰੀ ਦੁਨੀਆ ਸੋਚੀ ਬੈਠੀ ਹੈ, ਡੁੱਬ ਕੇ ਮਰਨ ਵਾਲੀ ਗੱਲ ਹੈ। ਔਰ ਇਸ ਵੇਲੇ ਤਾਂ ਨੋਟਿਸ ਕੱਲਾ ਕਿਸੇ ਇੱਕ ਨੂੰ ਨਹੀਂ, ਕਹਿੰਦੇ ਬਹੁਤ ਸਾਰੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ। ਆਪਣੇ ਬਲਤੇਜ ਪੰਨੂ, ਉਸ ਤੋਂ ਇਲਾਵਾ ਹੋਰ ਕਈ ਪੱਤਰਕਾਰ ਨੇ। ਔਰ ਤੂੰ ਇਹ ਵੇਖ ਤਾਇਆ ਵੀ ਮਨੁੱਖਤਾ ਦੀ ਸੇਵਾ ਵਾਲੇ, ਚਾਹੇ ਆਪਾਂ ਗੁਰਪ੍ਰੀਤ ਦੀ ਗੱਲ ਕਰ ਲਈ ਉਹਨੂੰ ਵੀ, ਫਿਰ ਖਾਲਸਾ ਏਡ ਵਾਲਿਆਂ ਨੂੰ ਵੀ, ਫਿਰ ਹੋਰ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਲੋਕ ਇੱਥੋਂ ਤੱਕ ਜਿਹੜੇ ਵਿਚਾਰੇ ਲੰਗਰ ਛਕਾ ਰਹੇ ਨੇ, ਜਿਹੜੇ ਵਿਚਾਰੇ ਬੱਸਾਂ ਭੇਜ ਰਹੇ ਨੇ, ਉਹਨਾਂ ਨੂੰ ਤੱਕ ਨੋਟਿਸ ਜਿਹੜੇ ਜਾਰੀ ਕਰ ਦਿੱਤੇ ਗਏ ਸਰਕਾਰ ਨੂੰ। ਸੋ ਸਰਕਾਰ ਚਾਹੁੰਦੀ ਤਾਂ ਸੀ ਡਰਾਉਣਾ, ਪਰ ਫਿਲਹਾਲ ਕੁਝ ਹੋਰ ਹੀ ਆਪਣਾ ਮੈਨੂੰ ਲੱਗਦਾ ਪਿਆ ਜੇ ਕਿਤੇ ਇਹ ਸਰਕਾਰ ਹੁੰਦੀ ਨਾ ਉਸ ਟਾਈਮ ਤੇ ਇਹਨਾਂ ਨੇ ਭਾਈ ਕਨਈਆ ਜੀ ਨੂੰ ਵੀ ਨੋਟਿਸ ਜਾਰੀ ਕਰ ਦੇਣਾ ਸੀ, ਜੋ ਇਹਨਾਂ ਦੇ ਹਾਲ ਹੈਗੇ ਆ। ਸ਼ਰਮ ਵਾਲੀ ਗੱਲ, ਸ਼ਰਮ ਚਾਹੀਦੀ ਹੈ। ਜਿਵੇਂ ਕਿ ਖਾਲਸਾ ਏਡ ਦੀ ਮੈਂ ਗੱਲ ਕਰਾਂ, ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਬੋ, ਇਸ ਕਨਸੈਪਟ ਦੇ ਉੱਤੇ ਇਹ ਪੂਰੀ ਦੁਨੀਆ 'ਚ ਸੇਵਾ ਕਰ ਰਹੇ ਆ। ਮੈਂ ਕਹਿੰਦਾ ਮੈਂ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਸਾਰੇ ਵਲੰਟੀਅਰਸ ਨੂੰ ਜੋ ਕਿ ਗਾਂਹ ਹੋ ਕੇ ਕੰਮ ਕਰ ਰਹੇ ਆ। ਮੈਂ ਆਪ ਜੁਆਇਨ ਕਰ ਲੈਣਾ, ਦੇਖੀ ਹੁਣ। ਵਾਹ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਸਰਕਾਰੇ ਤੇਰੇ ਕੰਮ ਨਿਆਰੇ। ਹਾਏ ਹਾਏ ਬੰਦਾ ਕੋਠੇ ਚੜ ਕੇ ਤੈਨੂੰ ਲਾਂਟਾ ਮਾਰੇ। ਬਈ
ਇਸ ਵੇਲੇ ਭਾਰਤ ਦੇ ਵਿੱਚ ਜੋ ਕੁਝ ਹੋ ਰਿਹਾ ਨਾ ਤਾਇਆ, ਹਾਂਜੀ। ਇੱਕ ਨਵਾਂ ਇਤਿਹਾਸ ਹੀ ਸਿਰਜਿਆ ਜਾ ਰਿਹਾ ਇੱਕ ਤਰੀਕੇ ਨਾਲ, ਕਿਉਂਕਿ ਜਿੰਨਾ ਜੋਸ਼ ਹੈ ਲੋਕਾਂ ਦੇ ਵਿੱਚ ਔਰ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਦੇ ਵਿੱਚ, ਉਹ ਵਾਕਈ ਕਾਬਿਲੇ ਤਾਰੀਫ ਹੈ। ਸੋਚਿਆ ਨਹੀਂ ਸੀ ਮੈਨੂੰ ਇੰਨਾ ਦੁੱਖ ਹੈ, ਮਸਾ ਨੌਜਵਾਨ ਪੜ੍ਹਨੇ ਲਾਏ ਸੀ ਕਿ ਪੁੱਤਰ ਇਤਿਹਾਸ ਪੜਿਆ ਕਰੋ, ਇਤਿਹਾਸ ਬਹੁਤ ਜ਼ਰੂਰੀ ਹੈ। ਪਰ ਜਿੰਨਾ ਗੰਦਾ ਇਤਿਹਾਸ ਲਿਖਿਆ ਗਿਆ ਨਾ ਸਰਕਾਰ ਦੇ ਵੱਲੋਂ, ਉਹਨਾਂ ਹੀ ਬੱਚਿਆਂ ਦਾ ਇੰਟਰਸਟ ਉੱਠਣਾ ਹੋਈ ਨਹੀਂ। ਪਰ ਤਾਇਆ ਜੋ ਬੱਚਿਆਂ ਨੇ ਰੋਲ ਅਦਾ ਕੀਤਾ, ਜੋ ਨੌਜਵਾਨ ਪੀੜ੍ਹੀ ਨੇ ਰੋਲ ਅਦਾ ਕੀਤਾ, ਮੈਨੂੰ ਤਾਂ ਲੱਗਦਾ ਹੋਰ ਇੰਟਰਸਟ ਬਣੇਗਾ ਉਹਨਾਂ ਦਾ। ਨਿੱਕੇ ਨਿੱਕੇ ਬੱਚੇ ਬਾਰਡਰ ਤੇ ਬੈਠੇ ਨੇ ਜੀ, ਨਾਲ ਪੜ੍ਹ ਵੀ ਰਹੇ ਨੇ, ਨਾਲ ਸੇਵਾ ਵੀ ਕਰ ਰਹੇ ਨੇ। ਬਿਲਕੁਲ ਸਹੀ। ਸਲਾਮ ਹੈ ਇਸ ਜਜ਼ਬੇ ਨੂੰ, ਸਲਾਮ ਹੈ ਜੀ ਉਸ ਪਰਵਰਿਸ਼ ਨੂੰ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਵੱਡਾ ਕੀਤਾ। ਬਿਲਕੁਲ ਤੇ ਮੈਂ ਸਹੀ। ਕਹਿੰਦਾ ਵਾ ਇਹੋ ਜਿਹੇ ਮਾਂ-ਬਾਪ ਹਰ ਜਨਮ ਚ ਇਹਨਾਂ ਨੂੰ ਮਿਲਣ। ਮੈਂ ਤੇ ਕਹਿੰਦਾ ਵਾ ਜਦੋਂ ਮੈਂ ਅਗਲੇ ਜਨਮ ਚ ਜੰਮਾਂ ਮੈਨੂੰ ਵੀ ਐਸੇ ਮਾਂ-ਬਾਪ ਮਿਲਣ, ਤੇ ਜੇ ਮੈਂ ਕੱਲ ਨੂੰ ਕਿਤੇ ਮਾਂ-ਬਾਪ ਬਣਾ ਮੈਂ ਵੀ ਇਦਾਂ ਦਾ ਹੀ ਬਣਾ। ਵਾਹ, ਤਾਇਆ ਕੀ ਗੱਲ ਅੱਜ ਬਹੁਤ ਇਮੋਸ਼ਨਲ ਹੈ ਤੂੰ। ਪਤਾ ਕੀ ਹੈਗਾ, ਇੰਨੀਆਂ ਸਿਆਣੀਆਂ ਗੱਲਾਂ ਤੇਰੇ ਮੂੰਹ ਤੇ ਜੱਚਦੀਆਂ ਨਹੀਂ। ਪਰ ਹਾਲਾਤ ਜਿਹੜੇ ਹੁੰਦੇ ਨਾ ਆਪਣੇ ਆਪ ਕਢਵਾਉਂਦੇ ਆ, ਕੋਈ ਸੋਚ ਕੇ ਨਹੀਂ ਬੋਲਦਾ। ਇਹ ਵੀ ਗੱਲ ਸਹੀ ਹੈ, ਪਰ ਤਾਇਆ ਤੂੰ ਤਾਂ ਜਲਦੀ ਜਿਹਾ ਚੰਗਾ ਮੈਂ ਲੱਗਦਾ। ਤੈਨੂੰ ਦੱਸਦਾ ਜੇ ਪਿਆ ਹਾਂ, ਹੁਣ ਕੀ ਕਹਿੰਦੇ ਨੇ ਸਾਰੇ ਪਾਸੇ, ਉਹ ਤੂੰ ਫਿਰ ਦੇਖ ਲਈ ਵੈਬ ਸੀਰੀਜ਼ ਤਾਂਡਵ? ਮੈਂ ਨਹੀਂ ਵੇਖੀ ਤਾਇਆ, ਪਰ ਮੈਂ ਓਏ ਵੇਖੂੰਗੀ। ਹੋਏ ਹੋਏ ਮੈਂ ਕਹਿੰਦਾ ਸਾਰੀਆਂ ਗੱਲਾਂ ਦੀਆਂ ਗੱਲਾਂ ਇੱਕ ਪਾਸੇ, ਮੇਰਾ ਪੁੱਤਰ ਸੁਨੀਲ ਗਰੋਵਰ ਇੱਕ ਪਾਸੇ। ਤਾਇਆ ਹਾਂ। ਮਤਲਬ ਨਾ ਇੰਨੀ ਉੱਚੀ ਨਾ ਬੋਲਿਆ ਕਰ, ਵੱਡੀ ਅੰਤੜੀ ਚ ਨੁਕਸ ਪੈ ਉਹ ਜਾਂਦਾ। ਕਹਿੰਦਾ ਪੈ ਜਾਏ, ਮੈਂ ਪਰਵਾਹ ਨਹੀਂ ਕਰਦਾ। ਤਾਇਆ ਮੈਂ ਤਾਂ ਕਰਦੀ ਆ ਨਾ, ਮੈਨੂੰ ਤੇਰੀ ਸਿਹਤ ਦੀ ਬਹੁਤ ਫਿਕਰ ਟੈਨਸ਼ਨ ਹੈ। ਨਾ ਲੈ, ਤਾਂਡਵ ਵੈਬ ਸੀਰੀਜ਼ ਮੈਂ ਦੇਖ ਲਈ ਹੈ। ਐਡੀ ਸੋਹਣੀ ਰਾਜਨੀਤੀ ਉੱਤੇ ਬਣੀ ਵੈਬ ਸੀਰੀਜ਼। ਤਾਇਆ ਤੂੰ ਆਪਣੀ ਉਮਰ ਵੇਖ ਤੇ ਆਪਣੇ ਸ਼ੌਕ ਵੇਖ, ਮਤਲਬ ਕੀ ਤੂੰ ਵੈਬ ਸੀਰੀਜ਼ ਵੇਖਦਾ? ਮੈਂ ਕਿਉਂ ਨਹੀਂ ਦੇਖ ਨਹੀਂ ਸਕਦਾ? ਨਹੀਂ ਨਹੀਂ, ਮਤਲਬ ਤੁਸੀਂ ਏਜ ਨੂੰ ਨੰਬਰ 'ਚ ਕੈਟੇਗਰਾਈਜ਼ ਕਰਦੇ ਹੋ, ਪਰ ਮੈਂ ਕਹਿੰਦਾ ਏਜ ਇਜ਼ ਜਸਟ ਐ ਨੰਬਰ। ਨਹੀਂ, ਏਜ ਇਜ਼ ਜਸਟ ਅ ਨੰਬਰ, ਬਟ ਇਸ ਉਮਰ ਦੇ ਵਿੱਚ ਵੈਸੇ ਬੰਦੇ ਨੂੰ ਕੋਈ ਭਗਤੀ ਕਰਨੀ ਚਾਹੀਦੀ, ਕੋਈ ਰੱਬ ਵਾਲੇ ਪਾਸੇ ਲੱਗਣਾ ਚਾਹੀਦਾ, ਤਾਂਡਵ ਨਹੀਂ ਵੇਖਣੀ ਚਾਹੀਦੀ। ਮੇਰਾ ਕਰਮ ਹੀ ਮੇਰਾ ਪਰਮਾਤਮਾ ਹੈ। ਆ ਸ਼ਰਲੌਕ ਹੋਮਜ਼ ਮੈਂ ਹੀ ਲਿਖੀ ਹੈ। ਮੈਨੂੰ ਇਹ ਦੱਸ ਹੈ ਸ਼ਰਲੌਕ ਹੋਮਜ਼ ਅੱਛਾ ਮੈਂ ਲਿਖੀ। ਸ਼ਰਲੌਕ ਹੋਮਜ਼ ਦਾ ਮਤਲਬ ਤੈਨੂੰ ਮੈਂ ਸਮਝਾਣਾ ਤਾਇਆ ਤੈਨੂੰ ਅਕਲ ਆ ਗਈ ਵੈਸੇ, ਹਾਂ। ਪਰ ਤੈਨੂੰ ਝੂਠ ਤੋਂ ਤੇਰਾ ਖਹਿੜਾ ਨਹੀਂ ਛੁੱਟਿਆ। ਤੈਨੂੰ ਮੈਂ ਸਮਝਾਣਾ ਸ਼ਰਲੌਕ ਹੋਮਜ਼ ਦਾ ਨਾਮ ਸ਼ਰਲੌਕ ਹੋਮਜ਼ ਕਿੱਦਾਂ ਪਿਆ। ਕਿੱਦਾਂ ਪਿਆ? ਇਹ ਗਾਣੇ ਤੋਂ ਬਾਅਦ ਦੱਸਾਂਗਾ। ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ। ਮੈਂ ਤਾਇਆ ਸ਼ੌਂਕੀ ਤੁਹਾਡੇ ਨਾਲ ਹੈਗਾ ਤੇ ਹਮੇਸ਼ਾ ਤੁਹਾਡੀਆਂ ਰਗਾ ਚ ਬਚਾ ਰਹੂੰਗਾ, ਕਿਉਂਕਿ ਮੈਂ ਤੁਹਾਡੀਆਂ ਜੜ੍ਹਾਂ 'ਚ ਬੈਠਾ। ਬੁਰਾ ਤੈਨੂੰ ਜੜ੍ਹਾਂ 'ਚ ਬੈਠਣਾ ਮਤਲਬ ਪਤਾ ਤਾਇਆ ਕੀ ਹੁੰਦਾ? ਮਤਲਬ ਇਹ ਗਲਤ ਦੇ ਲਈ ਵਰਤਦੇ ਆਪਾਂ, ਵੀ ਆਪਾਂ ਕਹਿੰਦੇ ਨੇ ਵੀ ਫਲਾਣਾ ਬੰਦਾ ਵੇਖੀ ਜੜ੍ਹਾਂ 'ਚ ਹੀ ਬਹਿ ਗਿਆ ਤਾਂ ਹੀ ਕੰਮ ਨਹੀਂ ਬਣਦਾ। ਅੱਛਾ ਅੱਛਾ, ਏਦਾਂ ਥੋੜਾ ਨੈਗੇਟਿਵ ਜੀ ਗੱਲ ਹੁੰਦੀ ਹੈ। ਨਹੀਂ ਮੈਂ ਜੜ੍ਹਾਂ 'ਚ ਨਹੀਂ ਬੈਠਾ, ਫਿਰ ਮੈਂ ਖੁਦ ਹੀ ਜਾ ਰਿਹਾ। ਹਾਂ ਤਾਇਆ, ਤੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਸ਼ਰਲੌਕ ਹੋਮਜ਼। ਸ਼ਰਲੌਕ ਹੋਮਜ਼ ਵੈਬ ਸੀਰੀਜ਼ ਜਿਹੜੀ ਬਣੀ ਨਾ, ਫਿਲਮ ਬਣੀ ਸੀ ਆਪਣੇ ਟਾਈਮ ਤੇ, ਉਹ ਮੈਂ ਲਿਖੀ ਹੈ। ਉਹਦਾ ਟਾਈਟਲ ਸੀਗਾ ਸ਼ਰਲੌਕ ਹੋਮ ਕਿਉਂ ਪਿਆ। ਕਿਉਂ? ਉਸ ਟਾਈਮ ਤੇ ਇੱਕ ਐਮਰਜੈਂਸੀ ਲੱਗੀ ਸੀ। ਅੱਛਾ ਕਿੱਦਾਂ ਕਿ ਮਤਲਬ ਨਾ ਬਾਹਰ ਬੱਦਲ ਫਟ ਗਿਆ। ਅੱਛਾ, ਬੱਦਲ ਫਟਿਆ, ਸਾਰੇ ਲੋਕੀ ਆਪਣੇ ਘਰਾਂ 'ਚ ਵੜ ਗਏ। ਹਾਂ ਸਾਰੇ ਲੋਕ ਹੈਗੇ ਸੀ ਹੋਮ ਵਿੱਚ। ਅੱਛਾ, तो फिर मैंने ਉਹਦੀ ਤੇ ਫਿਲਮ ਬਣਾਈ ਸਾਰੇ ਲੋਕ ਹੋਮ। ਠੀਕ ਹੈ, ਉਹ ਨਾਮ ਸੀਗਾ ਸਾਰੇ ਲੋਕ ਹੋਮ। ਅੰਗਰੇਜ਼ਾਂ ਨੇ ਸ਼ਰਲੌਕ ਹੋਮ ਕਰ ਦਿੱਤਾ। ਤਾਂ ਤੂੰ ਇੱਕ ਗੱਲ ਦੱਸ, ਆਪਣੇ ਨਾ ਘਰੇ ਪੁੱਛੀ ਅੱਛਾ ਹਨਾ, ਵੈਸੇ ਤਾਂ ਹੁਣ ਚਲੋ ਦਾਦੀ ਤਾਂ ਹੈ ਨਹੀਂ ਹਨਾ, ਪਰ ਤੂੰ ਕਿਸੇ ਜਾਣਕਾਰ ਨਹੀਂ ਗੱਲ ਹੋ ਸਕਦੀ ਹੈ, ਉਹ ਉੱਤੇ ਹੈ। ਹਾਂ ਮੇਰਾ ਹੈ ਕਾਂਟੈਕਟ। ਓਕੇ, ਗੱਲ ਕਰੀ, ਜ਼ਰੂਰ ਪੁੱਛੀ ਵੀ ਕਿਤੇ ਬਚਪਨ 'ਚ ਸਿਰ ਭਾਰ ਡਿੱਗਿਆ ਤਾਂ ਨਹੀਂ ਮੈਂ ਤੈਨੂੰ ਦੱਸਦਾ ਮੇਰੇ ਨਾਲ ਕੀ ਹੋਇਆ। ਜਦੋਂ ਮੈਂ ਛੋਟਾ ਸੀ ਨਾ, ਮੇਰਾ ਬਾਪੂ ਮੈਨੂੰ ਮੇਲਾ ਘੁਮਾਉਣ ਲੈ ਕੇ ਜਾ ਰਿਹਾ ਸੀ। ਫਿਰ ਉਹਨਾਂ ਨੇ ਕਨੇੜੀ ਚੱਕਿਆ ਹੋਣਾ ਹੈ ਕਨੇੜੀ, ਤੇ ਉਹ ਕਿਤੇ ਹੱਥੋਂ ਤਿਲਕ ਗਿਆ ਤੇ ਤੂੰ ਸਿਰ ਭਾਰ ਥੱਲੇ ਨਹੀਂ ਮੈਂ ਡਿੱਗਾ ਹੀ ਨਹੀਂ। ਮੈਂ ਦੱਸਦਾ ਕੀ ਹੋਇਆ। ਉਹ ਨਾ ਉੱਥੇ ਇੱਕ ਬੰਦਾ ਨਹੀਂ ਟੁਰਦਾ, ਛੋਟੀਆਂ ਦੇ ਉੱਤੇ ਬੰਦਾ ਟੁਰ ਰਿਹਾ ਹੁੰਦਾ। ਮੈਂ ਉਹਦੇ ਮੋਢੇ ਤੇ ਬੈਠਾ ਸੀ। ਫਿਰ ਮੈਂ ਜਦੋਂ ਮੋਢੇ ਤੇ ਬੈਠਾ, ਮੇਰੀ ਗੱਲ ਹੋਈ ਅਸਮਾਨ ਨਾਲ। ਉਹ ਅਸਮਾਨ ਤੇ ਜਦੋਂ ਮੈਂ ਪਹੁੰਚ ਗਿਆ, ਮੇਰਾ ਸਿਰ ਅਸਮਾਨ ਤੇ ਸੀ। ਜਦੋਂ ਮੈਂ ਅਸਮਾਨ ਤੇ ਸੀਗਾ, ਫਿਰ ਮੇਰਾ ਨਾ IQ ਲੈਵਲ ਬਹੁਤ ਵੱਧ ਗਿਆ। ਤਾਂ ਬਿਜਲੀ ਚਮਕੀ ਇੱਕ, ਉਹ ਬਿਜਲੀ ਸਿੱਧੀ ਮੇਰੇ ਦਿਮਾਗ ਤੇ ਵੱਜੀ ਆ ਕੇ। ਉਸ ਨਾਲ ਮੈਂ ਕਾਫੀ ਇੰਟੈਲੀਜੈਂਟ ਹੋ ਗਿਆ। ਕਾਫੀ, ਹਾਂ, ਹਰ ਰੋਜ਼ ਪਤਾ ਲੱਗਦਾ ਸੀ। ਈਵਨ ਜਿਹੜਾ ਨਾਸ਼ਾ ਨੇ ਚੰਦਰਯਾਨ ਨੂੰ ਭੇਜਿਆ ਸੀ ਨਾ ਸਭ ਤੋਂ ਪਹਿਲਾਂ ਵਾਲਾ, ਉਹਦਾ ਜਿਹੜਾ ਕੀ ਕਹਿੰਦੇ ਨੇ ਵਿੱਚ ਉਹ ਡੀਜ਼ਲ ਮੈਂ ਹੀ ਭਰਿਆ ਸੀ। ਇਹ ਮੈਨੂੰ ਹੁਣ ਪਤਾ ਲੱਗ ਗਿਆ ਵੀ ਕਿਉਂ ਇੰਨਾ ਸਿਆਣਾ ਤੂੰ ਤਾਂ। ਹੋਰ ਦੱਸਦਾ ਗੱਲਾਂ, ਮੇਰੀ ਬਹੁਤ ਉਪਲਬਧੀਆਂ ਜ਼ਿੰਦਗੀ 'ਚ। ਲਓ ਜੀ, ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਤਾਇਆ
ਚੀਨ ਤੋਂ ਬਹੁਤ ਖਤਰਨਾਕ ਕਿਸਮ ਦੀ ਖਬਰ ਆਈ ਹੈ। ਕੀ ਹੋਇਆ ਹੁਣੇ? ਤੈਨੂੰ ਆਈਸਕ੍ਰੀਮ ਖਾਣੀ ਕਿੰਨੀ ਕੁ ਪਸੰਦ ਹੈ? ਆਈਸਕ੍ਰੀਮ ਤੇ ਮੈਂ ਕਹਿੰਦਾ ਵਿੱਚ ਚਾਕਲੇਟ ਪਈ ਹੋਏ ਹਾਂ ਤੇ ਮਜ਼ਾ ਆ ਜਾਂਦਾ, ਸਵਾਦ ਹੀ ਆ ਜਾਂਦਾ। ਦਿਲ ਕਰਦਾ ਵਾ ਚਾਕਲੇਟ ਦਾ ਹੋਵੇ ਸਵੀਮਿੰਗ ਪੂਲ ਤੇ ਮੈਂ ਵਿੱਚ ਗੋਟੇ ਗੋਟੇ ਲਾਦਾ ਫਿਰਾਂ, ਗੋਟੇ ਗੋਟੇ ਮਜ਼ਾ ਆ ਜਾਂਦਾ। ਤਾਇਆ ਹਾਂ ਅੱਜ ਫਿਰ ਖਵਾਈ ਦੇ। ਮੈਂ ਖਵਾ ਦਿੰਦਾ ਤੈਨੂੰ, ਮੈਂ ਮਨਾ ਨਹੀਂ ਕਰ ਸਕਦਾ। ਤੇ ਡਾਲਰ ਵੀ ਤੇਰੇ ਹੈ ਡਾਲਰ ਵੀ ਤੇਰੇ। ਹਾਂ ਮੈਂ ਖਰਚੂੰਗਾ, ਤੈਨੂੰ ਮੈਂ ਮਨਾ ਕਰ ਸਕਦਾ ਹੀ ਨਹੀਂ। ਮੈਂ ਕੀ ਕਰਾਂ, ਤੂੰ ਮਤਲਬ ਮੇਰੀ ਦੁੱਖ ਦੀ ਰੱਗ ਹੈ। ਪਰ ਨਾ ਸੱਚ ਸੌਰੀ ਮੈਂ ਆਈਸਕ੍ਰੀਮ ਖਾ ਨਹੀਂ ਸਕਦੀ। ਫਿਰ ਤੂੰ ਲਾਂਟਾ ਖਾ ਲੈ ਮੈਂ ਨਹੀਂ ਤਾਇਆ ਤੂੰ ਵੀ ਨਹੀਂ ਖਾ ਸਕਦਾ। ਕਿਉਂ? ਦੂਰ ਰਹਿ ਹੁਣ, ਆਈਸਕ੍ਰੀਮ ਵੇਖ ਕੇ ਡਰਨਾ ਹੈ, ਤੂੰ ਸਿਰਫ ਡਰਨਾ ਹੈ। ਕਿਉਂ? ਖਬਰ ਬੜੀ ਖਤਰਨਾਕ ਹੈ ਕੀ ਚੀਨ ਤੋਂ। ਪਤਾ ਲੱਗਿਆ ਵੀ ਚਾਈਨਾ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਆਈਸਕ੍ਰੀਮ ਦੇ ਵਿੱਚ ਵੀ ਪਾਇਆ ਗਿਆ ਹੈ। ਦੱਸ ਮੈਂ ਪਾਬੰਦੀ ਲਗਾਤੀ ਉਹਨਾਂ ਨੇ। ਦੱਸੋ ਕੋ ਚਾਈਨਾ ਜਾਣਾ, ਸਾਡੇ ਇੱਥੇ ਨਾ ਨਹੀਂ ਆ ਸਕਦਾ। ਪੁੱਛ ਕਿਉਂ? ਕਿਉਂ? ਖਾਸ ਕਰਕੇ ਚੱਲ ਮੈਂ ਕਹਿੰਦਾ ਅਮਰੀਕਾ 'ਚ ਭਾਵੇਂ ਆ ਜਾਏਗਾ, ਪਰ ਜੇ ਮੈਂ ਇੰਡੀਆ ਜਾ ਕੇ ਖਾਵਾਂਗਾ ਫੇਰ ਨਹੀਂ ਆਣਾ। ਤਾਇਆ ਇਹ ਕਰੋਨਾ ਨਾ ਪੂਰੀ ਦੁਨੀਆ ਦੇ ਵਿੱਚ ਵੀ ਆ ਚੁੱਕਿਆ ਸੀ। ਆਈਸਕ੍ਰੀਮ ਜਿਹੜੀ ਇੰਡੀਆ 'ਚ ਬਣੀ ਉਹ 'ਚ ਕਰੋਨਾ ਆ ਹੀ ਨਹੀਂ ਸਕਦਾ। ਪੁੱਛ ਕਿਉਂ? ਕਿਉਂ? ਕਿਉਂਕਿ ਉਸ ਆਈਸਕ੍ਰੀਮ ਦੇ ਮੱਖੀਆਂ ਨੇ ਨਾ ਚੂਸ ਕੇ ਉਹਨੂੰ ਖਾ ਜਾਣਾ ਹੈਗਾ ਵਾ। ਉਹ 'ਚ ਤੇ ਕੀ ਕਹਿੰਦੇ ਨੇ ਹੈਜਾ ਭਾਵੇਂ ਨਿਕਲ ਆਏ, ਕਰੋਨਾ ਨਹੀਂ ਨਿਕਲਣਾ। ਬਾਕੀ ਮੇਰੀ ਖਬਰ ਇੱਕ ਰਹਿ ਗਈ, ਮੈਂ ਤਾਂ ਦੱਸਣੀ ਸੀਗੀ ਮੇਰੀ ਉਪਲਬਧੀ। ਕੋਈ ਨਹੀਂ ਸੁਣਦੇ ਆ ਤਾਇਆ। ਲੈ ਗਏ ਨਾ ਉਧਰ ਆ ਗਏ ਨੇ ਭਾਈ ਸਾਹਿਬ ਨਾ। ਚੱਲ ਵੀ ਚੱਕ ਕੇ ਬੁਰਾ। ਵੈਲਕਮ ਬੈਕ ਟੂ ਵਾਸ਼ੇ ਚਾਰੇ ਪਾਸੇ। ਮੇਰੀ ਉਪਲਬਧੀ ਸੁਣੇਂਗੀ? ਤਾਇਆ ਆਪਾਂ ਪਹਿਲਾਂ ਖਬਰਾਂ ਕਰ ਲਈਏ ਨਾ। ਤੇਰੀ ਉਪਲਬਧੀ ਮੈਨੂੰ ਪਤਾ, ਤੇਰੀਆਂ ਪ੍ਰਾਪਤੀਆਂ ਹੀ ਬਹੁਤ ਆ ਜ਼ਿੰਦਗੀ 'ਚ। ਇਹ ਅਮਰੀਕਾ ਦੀ ਗੱਲਬਾਤ ਹੈ ਤਾਇਆ। ਹਾਂ ਇਹ ਅਮਰੀਕਾ ਪਹਿਲਾਂ ਹੁੰਦਾ ਹੀ ਨਹੀਂ ਸੀ। ਇਹਦੀ ਖੋਜ ਲੋਕੀ ਕਹਿੰਦੇ ਕੋਲੰਬਸ ਨੇ ਕੀਤੀ। ਕੋਲੰਬਸ ਨੇ ਕੀਤੀ? ਕੋਲੰਬਸ ਨੇ ਨਹੀਂ ਕੀਤੀ, ਉਹਦੀ ਖੋਜ ਮੈਂ ਕੀਤੀ ਆ। ਮੈਂ ਨਾ ਇੰਡੀਆ ਤੋਂ ਤੁਰਿਆ ਸੀਗਾ, ਮੈਨੂੰ ਰਾਹ 'ਚ ਕੋਲੰਬਸ ਮਿਲਿਆ। ਅੱਛਾ। ਕੋਲੰਬਸ ਵਿਚਾਰਾ ਦੁਖੀ ਬੈਠਾ, ਕਹਿੰਦਾ ਮੈਂ ਖੋਜ ਕਰਨੀ। ਮੈਂ ਕੀ ਖੋਜ ਕਰਾਂ? ਮੈਂ ਦਿੱਤੀ ਸਲਾਹ ਉਹਨੂੰ, ਮੈਂ ਕਿਹਾ ਤੂੰ ਇੱਕ ਕੰਮ ਕਰ, ਕੁਛ ਐਸਾ ਕਰ ਦੁਨੀਆ ਤੈਨੂੰ ਯਾਦ ਰੱਖੇ, ਕਿਉਂਕਿ ਦੇਖ ਤੂੰ ਕੱਲ ਨੂੰ ਮਰ ਜਾਣਾ। ਮੈਂ ਤੇ ਪਹਿਲਾਂ ਹੀ ਅਮਰ ਹਾਂ ਮੈਂ ਤੇ ਤੈਨੂੰ ਕੋਈ ਨਾ ਕੋਈ ਕਰਦਾ ਰਹੂੰਗਾ, ਅਪਗ੍ਰੇਡ ਹੁੰਦਾ ਰਹੂੰਗਾ। ਤੂੰ ਕੁਛ ਐਸਾ ਕਰ ਕਿ ਦੁਨੀਆ ਤੈਨੂੰ ਯਾਦ ਰੱਖੇ। ਕਹਿੰਦਾ ਕੀ ਕਰਾਂ? ਮੈਂ ਕਿਹਾ ਚੱਲ ਆਪਾਂ ਦੇਸ਼ ਲੱਭਦੇ ਆ। ਅੱਛਾ। ਫਿਰ ਉਹ ਤੇ ਮੈਂ ਨਿਕਲੇ ਆ, ਫਿਰ ਅਸੀਂ ਅਮਰੀਕਾ ਲੱਭਿਆ। ਤੇ ਫਿਰ ਮੈਂ ਉਹ ਕਹਿੰਦਾ ਕਿ ਹੁਣ ਕੀ ਕਰੀਏ, ਦੋਵਾਂ ਦਾ ਨਾਮ ਪਾਣਾ। ਮੈਂ ਕਿਹਾ ਚੱਲ ਛੱਡ, ਮੈਂ ਤੇ ਅਮਰ ਆ। ਅੱਛਾ। ਮੈਂ ਤੇ ਜਿੰਦਾ ਰਹਿਣਾ। ਫਿਰ ਮੈਂ ਉਹਦਾ ਨਾਮ ਪਵਾਇਆ ਹਿਸਟਰੀ ਵਿੱਚ। ਐਸੇ ਕਰਕੇ ਕਹਿੰਦੇ ਨੇ ਹੂ ਡਿਸਕਵਰਡ ਅਮਰੀਕਾ, ਕੋਲੰਬਸ ਡਿਸਕਵਰਡ ਅਮਰੀਕਾ। ਲੱਭਿਆ ਵੈਸੇ ਮੈਂ ਸੀ। ਓਕੇ ਤਾਇਆ ਕਿੱਡਾ ਵੱਡਾ ਬਲੀਦਾਨ ਹੈ ਨਾ ਤੇਰਾ। ਪਤਾ ਕੀ ਮੈਂ ਦੋਸਤਾਂ ਦਾ ਦੋਸਤ ਆ, ਯਾਰਾਂ ਦਾ ਯਾਰ ਆ। ਕੋਲੰਬਸ ਤੇ ਮੈਂ ਇਕੱਠੇ ਬਹਿ ਕੇ ਨਾ ਬਲੈਕ ਟੀ ਪੀਂਦੇ ਰਹੇ ਆ। ਅੱਛਾ ਤਾਇਆ ਇਸ ਹਿਸਾਬ ਨਾਲ ਤੇਰੀ ਉਮਰ ਤਾਂ ਫਿਰ ਮਤਲਬ ਮੈਂ ਹਾਂ ਅਮਰ। ਓਕੇ ਹੈ ਨਾ। ਹਾਂ ਤੂੰ ਜ਼ਰੂਰ ਵੱਡਾ ਹੋ ਕੇ ਕੁਝ ਬਣੇਗਾ ਤਾਇਆ। ਜਿੱਦਾਂ ਦੀਆਂ ਤੂੰ ਗੱਲਾਂ ਸੁਣਾਉਣਾ ਹੈ ਨਾ, ਤੂੰ ਜ਼ਰੂਰ ਮੈਂ ਤੋਂ ਲਿਖਾਲਾ ਵੱਡਾ ਹੋ ਕੇ ਕੁਝ ਬਣੇਗਾ। ਬਾਈਡਨ ਨਾਲ ਗੱਲ ਹੋਈ, ਬਾਈਡਨ ਕਹਿੰਦਾ ਤੂੰ ਅੱਜ ਮਰ, ਤੇਰਾ ਲਿਬਰਟੀ ਦੇ ਬਰਾਬਰ ਦਾ ਸਟੈਚੂ ਲਵਾਣੇ। ਪਰ ਤੂੰ ਤਾਂ ਅਮਰ ਆ। ਹਾਂ ਪਰ ਉਹ ਮੈਂ ਉਹਨੂੰ ਮੈਂ ऐसे ਸਮਝਾ ਰਿਹਾ ਬੇਵਕੂਫਾ, ਮੇਰੇ ਇਹ ਮਨਸੂਬੇ ਨਹੀਂ ਪੂਰੇ ਹੋਣੇ, ਹਜੇ ਤਾਂ ਮੈਂ ਰਾਸ਼ਟਰਪਤੀ ਬਣਨਾ। ਲੋ ਜੀ ਹਾਸੇ ਚਾਰੇ ਪਾਸੇ ਸੁਣ ਰਹੇ ਹੋ ਤੁਸੀਂ ਪੰਜਾਬੀ ਰੇਡੀਓ ਯੂਐਸ ਤੇ ਹਰਮਨਪ੍ਰੀਤ ਕੌਰ ਤੇ ਤਾਇਆ ਸ਼ੌਂਕੀ ਤੁਹਾਡੇ ਨਾਲ। ਤਾਇਆ ਇੱਕ ਹੋਰ ਗੱਲ ਸੁਣਾਵਾਂ। ਕੀ? ਉਧਰ ਨਾ ਕਿਸਾਨਾਂ ਨੇ ਐਲਾਨ ਕਰ ਦਿੱਤਾ ਕੀ? ਜਿਹੜੀ ਉਹ ਆਪਣੀ ਕਿਸੇ ਸ਼ਾਇਰ ਕੀ ਗਜ਼ਲ ਡ੍ਰੀਮ ਗਰਲ। ਅੱਛਾ। ਉਹ ਬੀਬੀ ਕਹਿੰਦੀ ਸੀ ਨਾ ਵੀ ਕਿਸਾਨਾਂ ਨੂੰ ਪਤਾ ਹੀ ਨਹੀਂ ਕੁਛ। ਹੈ ਨਹੀਂ ਪਤਾ। ਕਹਿੰਦੇ ਕਿਸਾਨ ਜਾਣਦੇ ਨਹੀਂ ਵੀ ਕਿਉਂ ਆ ਕੇ ਬੈਠੇ। ਜਿਹੜੀ ਵਿੰਗੀ ਚ ਦਾਤ ਲੈ ਕੇ ਗਈ ਸੀਗੀ। ਹੈ ਵਿੰਗੀ ਚ ਦਾਤ ਜੀ ਲੈ ਕੇ ਗਈ ਸੀ ਖੇਤਾਂ ਚ। ਹਾਂ ਮਤਲਬ ਦਾਤ ਨਹੀਂ ਸੀ ਉਹ ਵੈਸੇ। ਕੀ ਕਹਿੰਦੇ ਉਹਨੂੰ ਗੋਲ ਜੀ ਨੂੰ। ਮੈਂ ਮਤਲਬ ਇੱਥੇ ਯੂਜ਼ ਨਹੀਂ ਕਰਦੇ, ਇੱਥੇ ਤੂੜੀ ਲਿਪਰ ਯੂਜ਼ ਹੁੰਦਾ। ਬਿਲਕੁਲ ਠੀਕ ਹੈ, ਕੋਈ ਗੱਲ ਨਹੀਂ, ਅਸੀਂ ਸਮਝ ਗਏ ਤੇਰੀਆਂ ਭਾਵਨਾਵਾਂ। ਪਰ ਗੱਲ ਇਹ ਹੈ ਕਿ ਉਹ ਬੀਬੀ ਜੀ ਕਹਿੰਦੇ ਸੀ ਵੀ ਸਾਨੂੰ ਮਤਲਬ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿਉਂ ਬੈਠੇ ਨੇ ਉੱਥੇ। ਤੇ ਕਿਸਾਨਾਂ ਨੇ ਖੁੱਲੀ ਆਫਰ ਦਿੱਤੀ ਹੈ। ਉਹ ਕਹਿੰਦੇ ਗੱਲ ਹੈਗੀ ਏਦਾਂ, ਆਉਣ ਜਾਣ ਦਾ ਖਰਚਾ, ਰਹਿਣ ਦਾ ਸਾਰਾ ਖਰਚਾ, ਚਾਹੇ ਫਰਸਟ ਕਲਾਸ ਦੇ ਵਿੱਚ ਤੁਸੀਂ ਆਓ, ਜਹਾਜ਼ ਦੀ ਟਿਕਟ ਦੇਾਂਗੇ, ਚਾਹੇ 5 ਸਟਾਰ ਹੋਟਲ ਦੇ ਵਿੱਚ ਤੁਸੀਂ ਰਹੋ। ਇਹ ਚੀਜ਼ਾਂ ਬਹੁਤ ਮੰਗਦੀ ਹੈ। ਇਹ ਛੋਟੀ ਗੱਡੀ ਦੇ ਵਿੱਚ ਨਹੀਂ ਬਹਿੰਦੀ। ਬੰਦਾ ਪੁੱਛੇ ਜਿੱਡੀ ਕਿ ਤੂੰ ਹੈਗੀ ਆ ਜੋ ਉਹਨੇ ਜੀ ਬਹਿ ਜਾ। ਮੈਂ ਕਹਿੰਦਾ ਜਿਹੀ ਨੂੰ ਨਾ ਟੈਂਪੂ ਚ ਬੁਲਾਓ, ਉਹ ਵੀ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬਿਠਾਓ, ਜਦੋਂ ਇੱਕ ਲੱਤ ਬਾਹਰ ਨਹੀਂ ਜਾ ਰਹੀ ਹੁੰਦੀ, ਜਿਹੜੀ ਸਿੱਧੀ ਕੰਧ ਚ ਵੱਜੇ ਜਾਂ ਰੱਖੇ ਤੇ ਪਈਏ ਚ ਵੱਜੇ, ਜਾ ਕੇ ਤੇ ਇਹਦਾ ਗਿੱਟਾ ਜਾਵੇ ਸੁੱਜ। ਇਹਨੂੰ ਬਿਠਾਓ ਉਹਦੇ ਵਿੱਚ ਟੈਂਪੂ ਚ ਸਾਈਡ ਵਾਲੀ ਸੀਟ ਤੇ ਇਹਨੂੰ ਕੋ ਨਾਲ ਬਹਿ ਕੇ ਵਾਜਾਂ ਦੇ ਟਿਕਰੀ ਬੈਟਰ ਟਿਕਰੀ ਬੈਟਰ ਟਿਕਰੀ ਬੈਟਰ ਤੇ ਬੋਲਦੀ ਵੀ ਜਾਏ ਜਾਏ। ਤੇ ਇਹ ਜਦੋਂ ਉੱਥੇ ਪਹੁੰਚੇ ਇਹਨੂੰ ਰੁਪਈਆ 550 ਦਿਹਾੜੀ ਵੀ ਦਿਓ। ਅੱਛਾ। ਤੇ ਨਾਲ ਬਹਿ ਕੇ ਇਹਨੇ ਸਵਾਰੀਆਂ ਬਿਠਾਈਆਂ। ਹਾਂ ਕਿਸਾਨ ਵੀ ਕਹਿੰਦੇ ਨੇ ਵੀ ਅਸੀਂ ਤੁਹਾਡੇ ਲਈ ਸਾਰਾ ਖਰਚਾ ਕਰਦੇ ਹਾਂ, ਆਉਣ ਜਾਣ ਦਾ, ਰਹਿਣ ਦਾ, ਖਾਣ ਪੀਣ ਦਾ। ਇੱਥੇ ਆਓ ਇੱਕ ਵਾਰ, ਆਪੇ ਪਤਾ ਲੱਗ ਜਾਏਗਾ ਵੀ ਕਿਹਨੂੰ ਕੀ ਪਤਾ ਹੈ ਤੇ ਕਿਹਨੂੰ ਕੀ ਨਹੀਂ। ਇਹ ਨਾ ਵੇਲੀਆਂ ਨੇ ਇਹਨਾਂ ਚ ਨਾ, ਮੈਂ ਕਹਿੰਦਾ ਕਿ ਪਰਿਵਾਰ ਚ ਆਪਸ ਚ ਨਹੀਂ ਬਣਦੀ। ਤੇ ਉਹ ਫੇਵਰ ਚ ਲਿਖਦਾ। ਨਹੀਂ ਬਹੁਤ ਬਣਦੀ ਹੈ ਤਾਇਆ, ਤੈਨੂੰ ਨਹੀਂ ਪਤਾ। ਹਰ ਕੋਈ ਇੱਕ ਦੂਜੇ ਦੀ ਬੇਇੱਜ਼ਤੀ ਦਾ ਮਾਣ ਹੀ ਰੱਖ ਰਿਹਾ। ਪਹਿਲਾਂ ਪੁੱਤਰ ਜੀ, ਹੁਣ ਮਾਤਾ ਜੀ, ਤੇ ਪਾਪਾ ਜੀ ਵਿਚਾਰੇ ਰੋਈ ਜਾਂਦੇ ਪਏ ਨੇ ਕਿ ਖੇਤੀ ਬਚਾਓ ਖੇਤੀ ਬਚਾਓ।
ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ ਸੁਣ ਰਹੇ ਹੋ ਤੁਸੀਂ ਮੈਂ ਤਾਇਆ ਸ਼ੌਂਕੀ ਤੁਹਾਡੇ ਨਾਲ ਹੈਗਾ ਮੈਂ ਯੋ ਰਾਪ ਚ ਕਿੰਨੇ ਮੈਨੂੰ ਮੰਨਿਆ ਨਹੀਂ ਹਜੇ ਕੋਈ ਮੇਰੇ ਮੁਕਾਬਲੇ ਦਾ ਜੰਮਿਆ ਨਹੀਂ ਗੱਲਾਂ ਕਰਕੇ 4 ਮੁੰਡੇ ਬੰਦੇ ਨੇ ਸਟਾਰ ਆਪਾਂ ਸਿੱਧਾ ਫਸਟ ਫਲੈਸ਼ ਤੇ ਬੈਠੇ 5 ਸਟਾਰ ਬੁੱਢਾ ਹਾਏ 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 ਤਾਇਆ ਕਿੰਨੀ ਉਮਰ ਤੈਨੂੰ ਕਿਹਾ ਹੈ ਆਪਣੀ ਉਮਰ ਦੇ ਹਿਸਾਬ ਦੇ ਨਾਲ ਸਾਰਾ ਕੁਝ ਕਰਿਆ ਕਰ ਆ ਹੁਣ ਕੂੜੀ ਭਜਵਾ ਲਈ ਹੈ ਨਾ ਹਾਏ ਕਰੰਟ ਪਿਆ ਈ ਕਾਲਾ 5 ਸਟਾਰ ਹੁਣ ਰੈਪ ਸੁਣਾਈ ਹਾਏ ਸੁਣਾਈ ਰੈਪ ਮੇਰੀ ਬਾਂਹ ਚ ਗੈਪ ਪੈ ਗਿਆ ਈ ਉਸ ਗੈਪ ਨੂੰ ਬਾਅਦ ਚ ਵੇਖਦੇ ਆ ਸੁਣਾ ਤੂੰ ਦੇਖ ਕਰੀ ਕੀ ਮੈਂ ਸੀਗਾ ਸਟਾਰ ਕੀ ਕਰਦਾ ਸੀ ਬੋਦੀ ਚਾਚਾ ਮੇਰੀ ਪੰਨੀ ਗਈ ਹੈਗੀ ਐ ਬਾਂਹ ਹੁਣ ਹੁੰਦਾ ਪਿਆ ਮੈਂ ਤਾਂ ਠਾਂ ਹਾਏ ਮੇਰੀ ਮਾਂ ਛੱਡ ਲੱਗ ਗਈ ਐ ਚੱਲ ਕੋਈ ਨਹੀਂ ਤਾਇਆ ਕਰ ਖਬਰ ਤੈਨੂੰ ਮੈਂ ਬਾਅਦ ਚ ਸੁਣਾ ਦੇਣੀ ਪਹਿਲਾਂ ਤੇਰੀ ਦਵਾਈ ਲਾ ਦਾਂ ਮੇਰੇ ਉਹ ਸਪਰੇ ਮਾਰ ਤਾਇਆ ਨੀਲ ਪੈ ਗਿਆ ਯੂ ਓਏ ਸੁਮਰੇ ਨੀਲੀ ਪੈਣੇ ਨੇ ਹੋਰ ਦਾ ਸ਼ਗਨ ਪੈਣੇ ਆ ਚੱਲ ਤੂੰ ਮੇਰਾ ਜਾ ਉਹ ਸਪਰੇ ਮਾਰ ਤੇ ਗਾਣਾ ਲਾ ਉਧਰ ਹਾਏ वेलकम बैक टू हासे चारे पासे ताया शौंकी है ਤਾਇਆ ਹੁਣ ਠੀਕ ਮਹਿਸੂਸ ਕਰ ਰਿਹਾ ਹੈ ਆ ਮਾੜਾ ਕਿ ਬਾਹ ਨਹੀਂ ਮੁੜਦੀ ਪਈ ਲੱਗਦਾ ਪਲਾਸਟਰ ਲਵਾਉਣਾ ਪੈਣਾ ਹੀ ਨਹੀਂ ਤਾਇਆ ਬਾਹ ਤੇਰੀ ਠੀਕ ਹੈ ਉਹ ਤਾਜ਼ੀ ਸੱਟ ਲੱਗੀ ਹੈ ਨਾ ਤਾਂ ਕਰਕੇ ਤੈਨੂੰ ਐ ਲੱਗ ਰਿਹਾ ਕੋਈ ਨਹੀਂ ਆ ਸਪਰੇ ਲੈ ਜੀ ਮੇਰੇ ਤੋਂ ਤੇ ਇੱਕ ਵਾਰ ਫੇਰ ਮਾਰ ਲਈ ਅੱਛਾ ਹੁਣ ਹੋ ਦੱਸ ਤੇ ਤਾਇਆ ਮੈਂ ਤੁਹਾਨੂੰ ਦੱਸਾਂ ਇੱਕ ਗੱਲ ਹੋਰ ਦੱਸ ਕਿ ਹੁਣ ਨਾ ਤੂੰ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਿਆ ਕਰ ਦੇਖ ਠੰਡ ਬਹੁਤ ਜ਼ਿਆਦਾ ਇਸ ਠੰਡ ਦੇ ਵਿੱਚ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਔਰ ਬਰਡ ਫਲੂ ਨੇ ਕਹਿੰਦੇ ਲੋਕਾਂ ਨੂੰ ਚੱਕਰਾਂ 'ਚ ਪਾਇਆ ਹੋਇਆ ਹੈ ਆਹੋ ਕਹਿੰਦੇ ਸੀ ਕਿ 70 ਡਿਗਰੀ ਤੱਕ ਖਾਣਾ ਪਕਾਓ ਤੇ ਮੁਰਗਾ ਰੱਜ ਕੇ ਖਾਓ ਪਰ ਮੈਂ ਕਹਿੰਦਾ 70 ਤੱਕ ਕਿੱਦਾਂ ਪਕਾਈਏ ਕਿੱਦਾਂ ਪੱਕੂਗਾ ਮੁਰਗਾ ਗਲ ਜੂਗਾ ਗੱਲ ਇਹ ਹੈ ਤਾਇਆ ਸਿਆ ਵੀ ਵੈਸੇ ਨਾ ਪਰਹੇਜ਼ ਹੀ ਕਰੋ ਤਾਂ ਜ਼ਿਆਦਾ ਚੰਗਾ ਹੈ ਪਰ ਉਧਰ ਕਹਿੰਦੇ ਭਾਰਤ ਦੇ ਵਿੱਚ ਨਾ ਜਿਉਂ ਇਹ ਮੁਰਗਿਆਂ ਦੇ ਅੰਡਿਆਂ ਦੇ ਦਾਮ ਘਟੇ ਨੇ ਲੋਕੀ ਟੁੱਟ ਕੇ ਪੈ ਗਏ ਉਹ ਲੋਕੀ ਉੱਥੇ ਪਤਾ ਕੀ ਹੈ ਉੱਥੇ ਸਾਨੂੰ ਬਿਮਾਰੀ ਨਹੀਂ ਮਾਰਦੀ ਸਾਨੂੰ ਮਹਿੰਗਾਈ ਮਾਰਦੀ ਹੈ ਬਿਲਕੁਲ ਸਹੀ ਗੱਲ ਹੈ ਬਹੁਤ ਮਾਰਦੀ ਨਾ ਬੰਦੇ ਨੂੰ ਮਹਿੰਗਾਈ ਮਾਰਦੀ ਓਏ ਮੋਦੀ ਦੀ ਹੋਈ ਚੜਾਈ ਮਾਰਦੀ ਮੌਤ ਮਾਰਦੀ ਨਾ ਬੰਦੇ ਨੂੰ ਮਹਿੰਗਾਈ ਮਾਰਦੀ ਬੁਰਾ ਹਾਂ ਪਰ ਗੱਲ ਇਹ ਤਾਇਆ ਬੁਰਾ ਨਹੀਂ ਵਧੀਆ ਕਰਦੀ ਏਦਾਂ ਕਰਿਆ ਕਰ ਬੁਰਾ ਇਹ ਫੀਲਿੰਗ ਨਹੀਂ ਹੈਗੀ ਤੇਰੀ ਬੁਰਾ ਚ ਤੇਰੀ ਬੁਰਾ ਨਾ ਚੱਲ ਤਾਇਆ ਤੂੰ ਕਰ ਲਿਆ ਕਰ ਬੁਰਾ ਜੋ ਤੂੰ ਕਰਨਾ ਹੁੰਦਾ ਹੈ ਪਰ ਮੈਂ ਇਹ ਕਹਿ ਰਹੀ ਸੀ ਕਿ ਦੇਖ ਮੈਂ ਕਹਿੰਦਾ ਮੈਂ ਜੋ ਮੈਂ कहता हूँ सही है पूछ क्यों मौज है मेरी ਵੈਲਕਮ ਬੈਕ ਤੂੰ ਵੀ ਅੱਜ ਵੈਲਕਮ ਕਰ ਲੈ ਮਾਲਾ ਜਿਹਾ ਸਾਰਾ ਮੈਨੂੰ ਵੀ ਅੱਗੇ ਹੀ ਲਾਇਆ ਹੋਇਆ ਮੈਂ ਕਿਹਾ ਅੱਜ ਤਾਇਆ ਐਵੇਂ ਹੀ ਪਤਾ ਨਹੀਂ ਕਿਹੜੀ ਗੱਲੋਂ ਬਹੁਤ ਜ਼ਿਆਦਾ ਚੰਮਲਿਆ ਪਿਆ ਖੁਸ਼ ਹੈ ਤੇ ਤਾਏ ਨੂੰ ਕਰ ਲੈਣ ਦੀ ਹੈ ਹੁਣ ਜਾਣ ਦਾ ਟਾਈਮ ਹੈ ਹਾਂ ਤਾਇਆ ਪਰ ਜਾਣ ਤੋਂ ਪਹਿਲਾਂ ਨਾ ਮੈਂ ਇੱਕ ਗੱਲ ਸਿਆਣੀ ਦੱਸਣੀ ਚਾਹਨਾ ਮੈਂ ਨਾ ਜ਼ਿੰਦਗੀ ਦਾ ਨਿਚੋੜ ਕੱਢਿਆ ਹੈ ਇੰਨਾ ਨਿਚੋੜ ਕੇ ਜੋੜ ਲੱਗਦਾ ਨਾ ਨਿਚੋੜਨ ਨੂੰ ਹੈ ਨਾ ਬੰਦਾ ਬਣਾਇਆ ਵੀ ਨਿਚੋੜੇ ਜੋੜ ਲੱਗਦਾ ਮੇਰੀ ਕਲਾਈਆਂ ਦੇਖ ਤੂੰ ਚਿੱਟੀਆਂ ਕਲਾਈਆਂ ਵੇ ਤਾਇਆ ਇਹ ਤਾਂ ਪੋਚਾ ਨਿਚੋੜ ਕੇ ਹੋਈਆਂ ਨੇ ਨਾ ਨਿਚੋੜ ਤੇ ਹੋਇਆ ਨਾ ਹਾਂ ਬਿਲਕੁਲ ਬਈ ਕਹਿੰਦੇ ਨੇ ਕਿ ਜ਼ਿੰਦਗੀ 'ਚ ਕੋਈ ਵੀ ਮੁਸੀਬਤ ਆਵੇ ਤਾਂ ਉਹਦਾ ਹੱਸ ਕੇ ਸਾਹਮਣਾ ਕਰੋ ਕਰਕੇ ਹਾਂ ਕਿਉਂਕਿ ਕੱਦੂ ਵਰਗਾ ਮੂੰਹ ਬਣਾ ਕੇ ਨਾ ਕਿਸੇ ਦਾ ਭਲਾ ਨਹੀਂ ਹੋਇਆ ਇਹ ਵੀ ਗੱਲ ਸਹੀ ਹੈ ਤਾਇਆ ਸੋ ਇਹ ਸਿਆਣੀ ਗੱਲ ਦੇ ਨਾਲ ਹੀ ਆਪਾਂ ਨੂੰ ਹੁਣ ਚੱਲਣਾ ਚਾਹੀਦਾ ਆਪਾਂ ਚੱਲਦੇ ਆਂ ਕੱਲ ਮਿਲਦੇ ਆਂ ਆਪਦਾ ਖਿਆਲ ਰੱਖੋ ਅੱਲਾ ਤੁਹਾਨੂੰ ਬਖਸ਼ੇ ਜ਼ਿੰਦਗੀ ਮੈਂ ਤੇ ਅਮਰ ਪਹਿਲਾਂ ਹੀ ਆ ਜੇ ਕਿਤੇ ਮੈਂ ਕਿਤੇ ਮਾਰ ਮੁੱਕ ਗਿਆ ਮੇਰੀ ਗੱਲ ਝੂਠੀ ਪੈ ਜਾਣੀ ਹੈ ਰੱਬ ਵੀ ਕਿਤੇ ਨਾ ਕਵੇ ਸਵਾਦ ਤੇ ਬਹੁਤ ਲੈ ਆਦਰ ਮਤ ਦਸਾਂ ਪਰ ਨਹੀਂ ਬਾਬਾ ਜੀ ਥੋੜਾ ਜਿਹਾ ਧਿਆਨ ਮਾਏ ਨੇ ਗਰੀਬ ਬੱਚਾ ਮੈਂ ਇੰਨੀ ਕੀ ਫੁਕਰੀ ਮਾਰ ਸਕਦਾ ਬਾਕੀ ਕੋਲੰਬਸ ਨੂੰ ਮੇਰਾ ਸਲਾਮ ਕਹਿਣਾ ਚਲੋ ਮਿਲਦੇ ਆਂ ਕੱਲ ਆਸ਼ਾ ਚਾਰੇ ਪਾਸੇ ਮਿਸ਼ਮੀ ਬਾਏ हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो अपना मान जोग ते मन पाउंदा रेडियो पंजाबी रेडियो USA